ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਕਾਫੀ ਦਿਨਾਂ ਬਾਅਦ ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੰਬਰ ਸਹੋਤਾ 209 277 0113 ਦੇ ਉੱਤੇ, 209 277 0113 ਦੇ ਉੱਤੇ, ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੌਨ ਵੈੱਜ ਪੀਜ਼ਾ ਇੰਡੀਅਨ ਸਟਾਈਲ ਜਿਹੜਾ ਆ ਉਹ ਆਰਡਰ ਕਰ ਸਕਦੇ ਹੋ। ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਦੇ ਉੱਤੇ, ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਅੱਜ ਦੀਆਂ ਖਬਰਾਂ ਆ ਉਸ ਦੇ ਵੱਲ ਹੁਣ ਆਪਾਂ ਵੱਧਦੇ ਹਾਂ। ਅਤੇ ਮਿੰਟੂ ਜੀ, ਪਹਿਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਦਾ ਮੁੱਦਾ ਅਦਾਲਤ ਪਹੁੰਚਿਆ। ਦੇਖੋ, ਇਹ ਸਕੂਲ ਵਾਲੀ ਹਾਜ਼ਰੀ ਨਹੀਂ, ਇੱਥੇ ਅਸੈਂਬਲੀ ਵਾਲੀ ਹਾਜ਼ਰੀ ਦਾ ਪਿੱਚ ਫਸ ਗਿਆ। ਔਰ ਕਪਿਲ ਮਿਸ਼ਰਾ ਜਿਹੜੇ ਕਦੇ ਇਹਨਾਂ ਦੇ ਵਫਾਦਾਰ ਸਾਥੀ ਹੁੰਦੇ ਸੀ, ਉਹ ਮਿਸ਼ਰਾ ਸਾਹਿਬ ਅੱਜ ਕੱਲ੍ਹ ਮਛਰੇ ਪਏ। ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਆਫਰ ਵੀ ਹੋਈ ਸੀ ਭਾਰਤੀ ਜਨਤਾ ਪਾਰਟੀ ਚੋਂ ਕਿ ਇੱਧਰ ਆ ਜਾਓ, ਤੁਹਾਡਾ ਸਵਾਗਤ ਹੈ, ਵੈਲਕਮ ਹੈ ਤੁਹਾਡਾ। ਤਾਂ ਉਹ ਕਪਿਲ ਮਿਸ਼ਰਾ ਜੀ ਆ ਜਿਹੜੇ, ਉਹ ਚਲੇ ਗਏ ਹਾਈ ਕੋਰਟ ਦੇ ਵਿੱਚ। ਕਹਿੰਦੇ ਆ ਜੀ ਕਿ ਜਿਹੜਾ ਅਰਵਿੰਦ ਕੇਜਰੀਵਾਲ ਆ ਉਹਦੀ ਅਸੈਂਬਲੀ ਦੇ ਵਿੱਚ ਜੋ ਹਾਜ਼ਰੀ ਆ ਮਹਿਜ਼ 10% ਆ, ਤੇ ਇਸੇ ਚੀਜ਼ ਨੂੰ ਆਧਾਰ ਬਣਾ ਕੇ ਉਹ ਕਹਿੰਦੇ ਆ ਕਿ ਘੱਟੋ ਘੱਟ 75% ਦੀ ਹਾਜ਼ਰੀ ਹੈ ਜਿਹੜੀ ਉਹ ਜ਼ਰੂਰੀ ਕੀਤੀ ਜਾਣੀ ਚਾਹੀਦੀ ਹੈ ਜਿੰਨੇ ਵੀ ਵਿਧਾਨਕਾਰ ਆ। ਔਰ 50% ਤੋਂ ਜੇਕਰ ਹਾਜ਼ਰੀ ਘੱਟ ਜਾਂਦੀ ਹੈ ਤੇ ਫਿਰ ਉਹ ਨੋ ਵਰਕ ਨੋ ਵਾਲੀ ਗੱਲ ਜਿਹੜੀ ਆ ਉਹ ਲਾਗੂ ਕਰ ਦਿੱਤੀ ਜਾਵੇ। ਸੋ ਇੱਕ ਹਾਈ ਕੋਰਟ ਦੇ ਵਿੱਚ ਉਹਨੇ ਪਟੀਸ਼ਨ ਦਾਇਰ ਕੀਤੀ, ਉਸ ਪਟੀਸ਼ਨ ਨੂੰ ਪ੍ਰਵਾਨ ਕਰ ਲਿਆ ਹਾਈ ਕੋਰਟ ਵੱਲੋਂ। ਪਰ ਇਹਦੇ ਨਾਲ ਹੀ ਉੱਥੇ ਰਾਜਨੀਤੀ ਦੀ ਉੱਠਕ ਬੈਠਕ ਸ਼ੁਰੂ ਹੋ ਗਈ। ਉੱਠਕ ਬੈਠਕ ਇਉਂ ਸ਼ੁਰੂ ਹੋ ਗਈ ਕਿ ਜਿਹੜਾ ਸੰਜੇ ਸਿੰਘ ਆ, ਵੈਸੇ ਪੰਜਾਬੀ ਲੋਕ ਇਹਨੂੰ ਬੜੀ ਚੰਗੀ ਤਰ੍ਹਾਂ ਜਾਣਦੇ, ਇਸ ਨਾਂ ਤੋਂ ਚੰਗੀ ਤਰ੍ਹਾਂ ਵਾਕਫ ਆ, ਤਾਂ ਸੰਜੇ ਸਿੰਘ ਕਹਿੰਦਾ ਕਿ ਜੇ ਇਹ ਸਾਡੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਚਲੇ ਗਏ ਆ ਵਿਧਾਨ ਸਭਾ ਹਾਜ਼ਰੀ ਦਾ ਮੁੱਦਾ ਬਣਾ ਕੇ, ਤਾਂ ਅਸੀਂ ਫਿਰ ਹਾਈ ਕੋਰਟ ਦੇ ਵਿੱਚ ਜਾਵਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਦਾ ਮੁੱਦਾ ਬਣਾ ਕੇ, ਕਿਉਂਕਿ ਉਹਦੀ ਹਾਜ਼ਰੀ ਤੇ ਅਰਵਿੰਦ ਕੇਜਰੀਵਾਲ ਤੋਂ ਵੀ ਘਟਿਆ। ਸੋ ਉਹ ਕਹਿੰਦਾ ਕਿ ਅਸੀਂ ਵੀ ਬਰਾਬਰ ਵਾਂਝ ਕੱਢਾਂਗੇ, ਹੁਣ ਅਸੀਂ ਵੀ ਹਾਈ ਕੋਰਟ ਵਿੱਚ ਜਾਵਾਂਗੇ ਔਰ ਮੈਂ ਲੈ ਕੇ ਜਾਊਂ ਇਹ ਮਸਲਾ ਕਿ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਤੇ ਫਿਰ ਵੀ ਠੀਕ ਠਾਕ ਆ। ਜਿਹੜਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ, ਉਹਨੂੰ ਉੱਥੇ ਵਿਪਕਸ਼ ਯਾਨੀ ਵਿਰੋਧੀ ਧਿਰ ਹੈ ਜਿਹੜੀ, ਉਹ ਬੁਲਾਉਂਦੀ ਰਹਿੰਦੀ ਆ ਕਿ ਅਸੈਂਬਲੀ ਕਬ ਆਓਗੇ, ਅਸੈਂਬਲੀ ਕਬ ਆਓਗੇ, ਤੇ ਇਹ ਆਉਂਦਾ ਹੀ ਨਹੀਂਗਾ। ਹੁਣ ਅਸੀਂ ਦੱਸਾਂਗੇ ਹਾਈ ਕੋਰਟ ਦੇ ਵਿੱਚ ਜਾ ਕੇ ਕਿ ਹਾਜ਼ਰੀ ਕਿਹਦੀ ਘੱਟ ਆ। ਸੋ ਇਹ ਮੁੱਦਾ ਇੱਥੇ ਅੜਫਸ ਕਾਨੂੰਨੀ ਤੌਰ ਤੇ ਜਿਹੜੀ ਆ ਉਹਦੇ ਵਿੱਚ ਆਇਆ ਹੀ ਆਇਆ। ਪਰ ਦੂਜੇ ਪਾਸੇ ਹੋਇਆ ਕਿ ਦੇਰ ਸ਼ਾਮ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਔਰ ਨਾਲ ਇਹਦੇ ਸਤਿੰਦਰ ਜੈਨ ਸੀ, ਇੱਕ ਗੋਪਾਲ ਰਾਏ ਸੀਗਾ, ਇਹ ਸਾਰੇ ਜਾਣੇ ਉੱਥੇ ਗਏ। ਅਨਿਲ ਬੈਜਲ ਜਿਹੜਾ LG ਉੱਥੋਂ ਦਾ ਲੈਫਟੀਨੈਂਟ ਗਵਰਨਰ ਆ ਦਿੱਲੀ ਦਾ, ਉਹਨੂੰ ਮਿਲ ਤੇ ਦੱਸਦੇ ਆ ਕਿ ਉੱਥੋਂ ਮਿਲ ਕੇ ਬਾਅਦ ਦੇ ਵਿੱਚ ਬਾਹਰ ਆ ਕੇ ਵੇਟਿੰਗ ਰੂਮ ਦੇ ਵਿੱਚ ਹੀ ਉਹਦੇ ਘਰ 'ਚ ਧਰਨਾ ਲਾ ਕੇ ਬਹਿ ਗਏ ਆ। ਤੇ ਟਵੀਟ ਆ ਰਹੇ ਸੀ, ਫਾੜ ਟਵੀਟ ਕਰ ਰਹੇ ਸੀਗੇ ਕੇਜਰੀਵਾਲ ਸਾਹਿਬ। ਬਾਅਦ ਦੇ ਵਿੱਚ ਉਹ ਜਿਹੜਾ ਲੋਕਲ ਲੈਵਲ ਤੇ ਮਤਲਬ ਕਿ ਲੈਫਟੀਨੈਂਟ ਗਵਰਨਰ ਦੇ ਘਰ ਜਿਹੜਾ ਧਰਨਾ ਚੱਲਦਾ, ਪਤਾ ਨਹੀਂ ਖਤਮ ਹੋਇਆ ਜਾਂ ਅੱਜ ਰਾਤ ਉਹ ਜਾਰੀ ਰਹੂਗਾ ਉੱਥੇ, ਉਹਦਾ ਤੇ ਹਾਲੇ ਤੱਕ ਕੋਈ ਇਲਮ ਨਹੀਂ ਹੈ, ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਪਰ ਕੁੱਲ ਮਿਲਾ ਕੇ ਉੱਥੇ ਰਾਜਨੀਤੀ ਦਿੱਲੀ ਦੇ ਵਿੱਚ ਜਿਹੜੀ ਉਹ ਪੱਕੀ ਹੋਈ ਹੈ। ਸ਼ਾਇਦ ਇਹਦਾ ਕਾਰਨ ਇਹੋ ਹੀ ਆ ਕਿ ਇਲੈਕਸ਼ਨ ਹੈ ਜਿਹੜੇ ਉਹ ਨੇੜੇ ਆ ਰਹੇ ਆ। ਇਕੱਲੇ ਲੋਕ ਸਭਾ ਦੇ ਇਲੈਕਸ਼ਨ ਹੀ ਨਹੀਂ, ਦਿੱਲੀ ਵਿਧਾਨ ਸਭਾ ਦੇ ਇਲੈਕਸ਼ਨ ਹੈ ਜਿਹੜੇ, ਉਹਨਾਂ ਦੀ ਵੀ ਆਹਟ ਹੈ ਜਿਹੜੀ ਉਹ ਵੀ ਹੁਣ ਆਉਣ ਲੱਗ ਪਈ ਆ। ਸੋ ਕੁੱਲ ਮਿਲਾ ਕੇ ਅੱਜ ਦਾ ਦਿਨ ਹੈ ਜਿਹੜਾ ਉੱਥੋਂ ਦੀ ਰਾਜਨੀਤੀ ਦੇ ਵਿੱਚ, ਲੋਕਲ ਰਾਜਨੀਤੀ ਦੇ ਵਿੱਚ ਕਾਫੀ ਉਥਲ ਪੁਥਲ ਵਾਲਾ ਰਿਹਾ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਇੱਕ ਹੋਰ ਬਾਬੇ ਦੇ ਉੱਤੇ ਬਲਾਤਕਾਰ ਦਾ ਕੇਸ। ਜੈ ਹੋ, ਬਾਬਿਆਂ ਦਾ ਤੇ ਕੰਮ ਜਿਹੜਾ ਨਾ ਉਹ ਹੁਣ ਪੁੱਠਾ ਹੀ ਚੱਲਦਾ ਪਿਆ। ਔਰ ਇਹ ਜਿਹੜਾ ਬਾਬਾ ਸੀਗਾ ਨਾ,
ਇਹ ਅਸਲ ਦੇ ਵਿੱਚ ਉਹ ਬਾਬਾ ਜੀ ਜਿਹਨੂੰ ਤੁਸੀਂ ਟੈਲੀਵਿਜ਼ਨ ਤੇ ਜੁਲਫਾਈਆਂ ਲਾਉਂਦੇ ਕਿਤੇ ਵੇਖਿਆ ਹੋਣਾ ਲਾਜ਼ਮੀ, ਜਿਹੜਾ ਕਹਿੰਦਾ ਦਾ ਸ਼ਨੀ ਸ਼ਤਰੂ ਨਹੀਂ ਸ਼ਨੀ ਮਿੱਤਰ ਹੈ, ਔਰ ਕਾਫੀ ਕਰਮਕਾਂਡ ਜੇ ਕਰਦਾ ਸੀਗਾ ਸ਼ਨੀ ਦੇ ਨਾਂ ਤੇ। ਤੇ ਹੁਣ ਮੈਨੂੰ ਲੱਗਦਾ ਕਿ ਜਿਹਨੂੰ ਕਹਿੰਦਾ ਸੀਗਾ ਕਿ ਸ਼ਨੀ ਸ਼ਤਰੂ ਨਹੀਂ ਸ਼ਨੀ ਮਿੱਤਰ ਆ, ਉਹ ਮਿੱਤਰ ਤੋਂ ਕਿਤੇ ਸ਼ਤਰੂ ਹੋ ਗਿਆ ਦਾ, ਯਾਨੀ ਇਹ ਬਾਬਾ ਜਿਹੜਾ ਆਪੇ ਸ਼ਨੀ ਦਾ ਸ਼ਿਕਾਰ ਹੋ ਗਿਆ। ਦਾ ਨਾਂ ਹੈ ਦਾਤੀ ਮਹਾਰਾਜ। ਦਾਤੀ ਇਹਦਾ ਨਾਮ ਸੀਗਾ, ਪਰ ਦਾਤੀ ਇਹ ਦੂਜੇ ਪਾਸਿਓਂ ਵੀ ਬਾਈ ਤੁਰਿਆ ਆਉਂਦਾ ਸੀਗਾ। ਇਹਦੇ ਤੇ ਜਿਹੜਾ ਦੋਸ਼ ਲੱਗਾ ਉਹ ਦੋਸ਼ ਲਾਇਆ ਇਹਦੀ ਇੱਕ ਚੇਲੀ ਬਾਲਕੀ ਨੇ, ਔਰ ਉਹਨੇ ਦੋਸ਼ ਇਸ ਕਰਕੇ ਲਾਇਆ ਕਿਉਂਕਿ ਉਹ ਕਹਿੰਦੀ ਆ ਕਿ ਮੈਂ ਇਹਦੇ ਹੱਥੋਂ ਜਿਨਸੀ ਤੌਰ ਤੇ ਪ੍ਰਤਾੜਿਤ ਹੋਈ ਆ, ਇਹਨੇ ਮੇਰਾ ਜਿਨਸੀ ਸ਼ੋਸ਼ਣ ਕੀਤਾ। ਔਰ ਕੱਲਾ ਮੇਰਾ ਹੀ ਨਹੀਂ, ਉਹ ਦੋਸ਼ ਲਾਉਂਦੀ ਪਈ ਆ ਕਿ ਹੋਰ ਵੀ ਜਿਹੜੀਆਂ ਇਹਦੇ ਆਸ਼ਰਮ ਦੇ ਵਿੱਚ ਔਰਤਾਂ ਰਹਿੰਦੀਆਂ, ਇਸਤਰੀਆਂ ਰਹਿੰਦੀਆਂ, ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦਾ ਹੀ ਸ਼ੋਸ਼ਣ ਕੀਤਾ ਜਾਂਦਾ। ਦਾਤੀ ਮਹਾਰਾਜ ਤੇ ਪਰਚਾ ਦਰਜ ਹੋ ਗਿਆ। ਇਹ ਬੜਾ ਮਸ਼ਹੂਰ ਸੀਗਾ। ਬਹੁਤ ਸਾਰੇ ਚੈਨਲ ਅੱਜ ਤੈਨੂੰ ਹੁਣ ਤਰ੍ਹਾਂ ਤਰ੍ਹਾਂ ਦੇ ਤਖੱਲਸ ਨਵਾਜ਼ਦੇ ਪਏ ਆ। ਬਹੁਤ ਸਾਰੇ ਚੈਨਲ ਹੈ ਜਿਹੜੇ ਉਹ ਤੜਕੇ ਇਹਨੂੰ ਉਭਾ ਕੇ ਚੈਨਲਾਂ ਤੇ ਇਹਦੇ ਤੋਂ ਰਾਸ਼ੀ ਫਲ ਪੜਾਇਆ ਕਰਦੇ ਸੀਗੇ, ਪਰ ਇਹਦੀ ਆਪਣੀ ਰਾਸ਼ੀ ਹੈ ਜਿਹੜੀ ਉਹ ਅੱਜ ਖਰਾਬ ਨਿਕਲੀ ਤਾਂ ਇਹਦੇ ਤੇ ਪਰਚਾ ਦਰਜ ਹੋ ਗਿਆ। ਹੁਣ ਦਾਤੀ ਹੈ ਜਿਹੜਾ ਉਹ ਦੇਖੋ ਕਿੰਨੀ ਕੁ ਦੇਰ ਬਚਦਾ, ਪਰ ਮੇਰੇ ਖਿਆਲ ਦੇ ਨਾਲ ਜਿੱਦਾਂ ਅੱਗੇ ਗ੍ਰਿਫਤਾਰ ਹੋਏ ਆ ਜਿਵੇਂ ਆਸਾ ਰਾਮ, ਗੁਰਮੀਤ ਰਾਮ, ਨਰਾਇਣ ਸਾਈਂ, ਉਹ ਇੱਕ ਵਰਿੰਦਰ ਦੇਵ ਜਿਹੜਾ ਹਾਲੇ ਫਰਾਰ ਆ, ਪਰ ਨਿਤਿਆਨੰਦ, ਇਹ ਜਿਹੜੀ ਕੈਟਾਗਰੀ ਸੀਗੀ ਨਾ ਸਾਧੂ ਸੰਤਾਂ ਦੀ, ਤਾਂ ਇਹ ਵੀ ਮੈਨੂੰ ਲੱਗਦਾ ਕਿ ਉਸੇ ਕੈਟਾਗਰੀ 'ਚ ਆ ਜਾਣਾ। ਬਲਾਤਕਾਰ ਦਾ ਦੋਸ਼ ਤੇ ਇਹਨਾਂ ਦੂਜਿਆਂ ਵਾਂਗੂ ਲੱਗ ਹੀ ਗਿਆ। ਲੱਗਦਾ ਹੈ ਕਿ ਜਿੰਨੇ ਇਹ ਮੈਂ ਤੁਹਾਨੂੰ ਨਾਂ ਗਿਣਾਏ ਜਿਹੜੇ ਬਹੁਤੇ ਇਹਨਾਂ ਦੇ ਵਿੱਚੋਂ ਜੇਲ੍ਹ 'ਚ ਗਏ, ਉੱਦਾਂ ਇਹਨੂੰ ਸ਼ਾਇਦ ਜੇਲ੍ਹ 'ਚ। ਦਾਤੀ ਮਹਾਰਾਜ ਹੈ ਜਿਹੜਾ ਇਹ ਮੂਲ ਤੌਰ ਤੇ ਹੈਗਾ ਰਾਜਸਥਾਨ ਦਾ। ਦੱਸਦੇ ਆ ਕਿ ਅਲਵਰ ਹੈ ਜਿਹੜਾ ਉਹ ਇਹਦਾ ਜਨਮ ਸਥਾਨ ਆ। 7 ਸਾਲ ਦੀ ਉਮਰ ਦੇ ਵਿੱਚ ਹੀ ਇਹ ਅਧਿਆਤਮ ਦੀ ਦੁਨੀਆ ਵਿੱਚ ਆ ਗਿਆ ਸੀਗਾ, ਤੇ ਉਸ ਤੋਂ ਬਾਅਦ ਇਹਨੇ ਦਿੱਲੀ ਦੇ ਇੱਕ ਇਲਾਕੇ ਦੇ ਵਿੱਚ ਸ਼ਨੀ ਧਾਮ ਨਾਮ ਦਾ ਇੱਕ ਮੰਦਿਰ ਬਣਾਇਆ ਸੀ ਬਹੁਤ ਵੱਡਾ, ਤਾਂ ਉੱਥੇ ਇਹ ਸਾਰੇ ਕਰਮ ਕਾਂਡ ਕਰਿਆ ਕਰਦਾ ਸੀਗਾ। ਹੁਣ ਇਹਦੇ ਤੇ ਜਿਹੜੇ ਦੋਸ਼ ਲੱਗੇ ਆ, ਦੋਸ਼ਾਂ ਨੇ ਇੱਕ ਵਾਰ ਫੇਰ ਲੋਕਾਂ ਦੀ ਜਿਹੜੀ ਅੰਨੀ ਆਸਥਾ ਉਹਦੇ ਤੇ ਸਵਾਲ ਖੜੇ ਕੀਤੇ ਆ ਕਿ ਦੇਖੋ ਕਿਹੜੇ ਵੱਡੇ ਜਿਹੜੇ ਇਹ ਸੰਤ ਮਹਾਤਮਾ ਪੁਰਸ਼ ਆਪਣੇ ਆਪ ਨੂੰ ਗਿਣਦੇ ਆ, ਪਤਾ ਨਹੀਂ ਕਿਹੜੇ ਦੇ ਪੁਰਸ਼ ਹੋਣ ਦੇ ਦਾਅਵੇ ਕਰਦੇ ਆ, ਕਿ ਉਹਨਾਂ ਬੰਦਿਆਂ ਦੇ ਕਿਰਦਾਰ ਕਿਸ ਤਰ੍ਹਾਂ ਦੇ ਨਿਕਲਦੇ ਪਏ ਆ। ਪਰ ਉਹਨਾਂ ਦੇ ਜਿਹੜੇ ਇਹ ਕਿਰਦਾਰ ਨਿਕਲਦੇ ਪਏ ਆ, ਲੋਕਾਂ ਦੇ ਵਿਹਾਰ ਨਹੀਂ ਬਦਲ ਰਹੇ। ਇਹ ਸਭ ਤੋਂ ਚਿੰਤਾਜਨਕ ਗੱਲ ਹੈ ਸਾਡੇ ਸਮਾਜ ਲਈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਰਗਾੜੀ ਬੇਅਦਬੀ ਮਾਮਲਾ ਹੱਲ ਹੋਣ ਦੇ ਨੇੜੇ ਪੁੱਜਣ ਦੇ ਦਾਅਵੇ। ਦੇਖੋ ਸਾਰੇ ਦਾਅਵੇ ਆ ਜਿਹੜੇ ਹੁਣ ਤੱਕ ਅਖਬਾਰੀ ਆ, ਪਰ ਵੱਡੀ ਅਪਡੇਟ ਅੱਜ ਦੇ ਇਸ ਦਿਨ ਦੀ ਆ ਉਹ ਇਹੋ ਆ ਕਿ ਜਿਹੜਾ ਮਹਿੰਦਰਪਾਲ ਬਿੱਟੂ ਫੜਿਆ, ਕਿਉਂਕਿ ਦੇਖੋ ਡੇਰਾ ਪ੍ਰੇਮੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ, ਕਈ ਅਖਬਾਰਾਂ ਨੇ ਨਾਂ ਲਿਖ ਕੇ ਦੱਸਿਆ ਕਿ ਆ ਬੰਦੇ ਚੁੱਕੇ ਗਏ। ਉਹਨਾਂ ਦੇ ਵਿੱਚੋਂ ਇੱਕ ਮਹਿੰਦਰਪਾਲ ਬਿੱਟੂ ਇੱਥੋਂ ਪੰਜਾਬ ਦੇ ਵਿੱਚੋਂ ਨੱਸ ਕੇ ਰਾਜਸਥਾਨ ਹਿਮਾਚਲ ਪ੍ਰਦੇਸ਼ ਵਿੱਚ ਚਲੇ ਗਿਆ ਸੀਗਾ, ਜਿੱਥੋਂ ਇਹਨੂੰ ਗ੍ਰਿਫਤਾਰ ਕੀਤਾ ਤੇ ਅੱਜ ਇਹਨੂੰ ਅਦਾਲਤ 'ਚ ਪੇਸ਼ ਕਰ ਦਿੱਤਾ। ਮਤਲਬ ਜਿਹੜੇ ਅਖਬਾਰੀ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਗ੍ਰਿਫਤਾਰੀਆਂ ਹੋਈਆਂ, ਉਹਨਾਂ ਤੇ ਮੋਹਰ ਲੱਗ ਗਈ ਆ ਕਿ ਮਹਿੰਦਰਪਾਲ ਬਿੱਟੂ ਨੂੰ ਅਦਾਲਤ 'ਚ ਪੇਸ਼ ਕਰ ਦਿੱਤਾ। ਹਾਲਾਂਕਿ ਭੰਨਤੋੜ ਦੇ ਮਾਮਲੇ 'ਚ ਕੀਤਾ, ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ ਹਾਲੇ ਤੱਕ ਨਹੀਂ ਕੀਤਾ। ਤਾਂ 5 ਦਿਨ ਦਾ ਰਿਮਾਂਡ ਲੈ ਲਿਆ, 5 ਰੋਜ਼ ਦਾ ਰਿਮਾਂਡ ਹੈ, ਜਿਹੜਾ ਰਿਮਾਂਡ ਦੇ ਵਿੱਚੋਂ ਸ਼ਾਇਦ ਅੱਗੇ ਕੋਈ ਕਹਾਣੀ ਉਹ ਤੋੜ ਲੈਣਗੇ। ਇਹ ਪੁਸ਼ਟੀ ਹੋ ਚੁੱਕੀ ਆ ਕਿ ਗ੍ਰਿਫਤਾਰੀਆਂ ਹੋ ਗਈਆਂ। ਮਤਲਬ ਕਿਉਂਕਿ ਦੇਖੋ ਪਹਿਲਾਂ ਸਭ ਤੋਂ ਮੀਡੀਆ ਨੇ ਹੀ ਇਹ ਗੱਲ ਚੁੱਕੀ ਸੀਗੀ ਕਿ ਡੇਰਾ ਪ੍ਰੇਮੀਆਂ ਦੀਆਂ ਕੋਟਕਪੂਰਾ ਇਲਾਕੇ 'ਚੋਂ ਗ੍ਰਿਫਤਾਰੀਆਂ ਹੋਈਆਂ। ਉਸ ਤੋਂ ਬਾਅਦ ਹਿਮਾਚਲ ਦੀ ਵਾਰੀ ਆਈ, ਉਸ ਤੋਂ ਬਾਅਦ ਹੋਰ ਵੀ ਦੱਸਿਆ ਗਿਆ ਕਿ 10-12 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਏਦਾਂ ਦੀਆਂ ਹੋ ਚੁੱਕੀਆਂ। ਤਾਂ ਅਧਿਕਾਰਤ ਤੌਰ ਤੇ ਜਦੋਂ ਪੁਸ਼ਟੀ ਨਹੀਂ ਸੀ ਹੋ ਰਹੀ, ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਪੁਲਿਸ ਸ਼ਾਇਦ ਕਦੇ ਮੂੰਹ ਖੋਲੂਗੀ। ਸੋ ਅੱਜ ਪੁਲਿਸ ਨੇ ਮਹਿੰਦਰਪਾਲ ਬਿੱਟੂ ਨੂੰ ਅਦਾਲਤ 'ਚ ਪੇਸ਼ ਕਰਕੇ ਜਿਹੜੇ ਅਖਬਾਰੀ ਦਾਅਵੇ ਕੀਤੇ ਜਾ ਰਹੇ ਸੀਗੇ ਉਹ ਅੱਧ ਪਚੱਦੇ ਸੱਚ ਸਾਬਤ ਕਰ ਦਿੱਤੇ ਆ। ਹੁਣ ਦੂਜੀ ਚੀਜ਼ ਇਹ ਆ, ਜਿੱਦਾਂ ਅੱਜ ਟ੍ਰਿਬਿਊਨ ਨੇ ਇੱਕ ਬਹੁਤ ਵੱਡੀ ਖਬਰ ਲਾਈ ਹੈ। ਟ੍ਰਿਬਿਊਨ ਨੇ ਤੇ ਇੱਥੋਂ ਤੱਕ ਸਿੱਧੇ ਤੌਰ ਤੇ ਕਿਹਾ ਕਿ ਬਰਗਾੜੀ ਵਾਲਾ ਜਿਹੜਾ ਮਾਮਲਾ ਸੀਗਾ ਉਹ 11 ਮੈਂਬਰੀ ਜਿਹੜੀ ਕਮੇਟੀ ਸੀਗੀ ਸਰਸੇ ਦੀ, ਉਹ ਕਮੇਟੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਸੀਗੀ। ਤਾਂ ਟ੍ਰਿਬਿਊਨ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਪੁਲਿਸ ਵਾਲਿਆਂ ਤੋਂ ਵੀ ਐਡਵਾਂਸ ਚੱਲਦਾ ਪਿਆ। ਅਖਬਾਰੀ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਕਿ ਇਹ ਸਾਰਾ ਮਸਲਾ ਜਿਹੜਾ ਉਹ ਲਗਭਗ ਹੱਲ ਹੋ ਚੁੱਕਾ, ਬਸ ਅਧਿਕਾਰਤ ਤੌਰ ਤੇ ਪੁਲਿਸ ਨੇ ਐਲਾਨ ਕਰਨਾ। ਔਰ ਕੁਝ ਖਬਰਾਂ ਇਹ ਵੀ ਦਾਅਵੇ ਕੀਤੇ ਜਾ ਰਹੇ ਆ
ਕਿ ਦੇਖੋ ਜਿਹੜੇ ਇਸ ਵੇਲੇ ਪੁਲਿਸ ਫੂਕ ਕੇ ਪੈਰ ਚੁੱਕਦੀ ਪਈ ਆ ਉਹ ਇਸ ਕਰਕੇ ਕਿਉਂਕਿ ਗੁਰੂ ਸਾਹਿਬ ਦੇ ਸਰੂਪ ਦੀ ਜਿਹੜੀ ਹੈ ਉਹ ਬਰਾਮਦਗੀ ਹਾਲੇ ਹੋਣੀ ਬਾਕੀ ਆ। ਹਾਲਾਂਕਿ ਅੱਜ ਸ਼ਾਮ ਪੈਂਦਿਆਂ ਇਹ ਵੀ ਅਪੁਸ਼ਟ ਦਾਅਵਾ ਕੀਤਾ ਗਿਆ ਕਿ ਇੱਕ ਪ੍ਰੇਮੀ ਦੇ ਘਰੋਂ ਗੁਰੂ ਸਾਹਿਬ ਦਾ ਉਹ ਸਰੂਪ ਜਿਹੜਾ ਚੋਰੀ ਕੀਤਾ ਗਿਆ ਸੀ 1 ਜੂਨ ਨੂੰ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਕਿ ਉਹ ਬਰਾਮਦ ਹੋ ਗਿਆ। ਹਾਲਾਂਕਿ ਅਧਿਕਾਰਤ ਤੌਰ ਤੇ ਇਹਨਾਂ ਚੀਜ਼ਾਂ ਦੀ ਕਿਤੋਂ ਪੁਸ਼ਟੀ ਨਹੀਂ ਹੋ ਪਾ ਰਹੀ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਪੁਲਿਸ ਓਫੀਸ਼ੀਅਲੀ ਇਹਨਾਂ ਸਾਰੀਆਂ ਚੀਜ਼ਾਂ ਦਾ ਖੁਲਾਸਾ ਕਰ ਦੇਵੇ, ਕਿਉਂਕਿ ਅਖਬਾਰਾਂ ਨੇ ਲਗਭਗ ਸਾਫ਼ ਕਰ ਦਿੱਤੀ ਹੈ ਕਹਾਣੀ ਕਿ ਅਸਲ ਦੇ ਵਿੱਚ ਇਹ ਜਿਹੜੀ ਘਟਨਾ ਅੰਜਾਮ ਦਿੱਤੀ ਗਈ ਸੀਗੀ ਬਰਗਾੜੀ ਵਾਲੀ, ਤਾਂ ਜਿੱਥੋਂ ਹੋਰ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਢ ਵੱਜਿਆ ਸੀਗਾ, ਇਹ ਅਸਲ ਦੇ ਵਿੱਚ ਡੇਰਾ ਸਰਸਾ ਦੇ ਪ੍ਰੇਮੀਆਂ ਦੀ ਸਾਜ਼ਿਸ਼ ਸੀ। ਇਹ ਇਕੱਲੀ ਇੱਥੋਂ ਦੇ ਲੋਕਲ ਪ੍ਰੇਮੀਆਂ ਦੀ ਸਾਜ਼ਿਸ਼ ਸੀ ਜਾਂ ਕੋਈ ਪਿੱਛੇ ਬੈਠਾ ਬੰਦਾ ਵੀ ਤੁੰਤਣਾ ਕੋਈ ਲਾਈ ਜਾਂਦਾ ਸੀ, ਕੋਈ ਤਾਰ ਲਾਈ ਜਾਂਦਾ ਸੀਗਾ, ਇਹ ਹੁਣ ਦੇਖਣਾ ਦਿਲਚਸਪ ਰਹੇਗਾ। ਦੂਜੀ ਚੀਜ਼ ਇਹ ਆ ਕਿ ਕੁਛ ਲੋਕ ਕਹਿੰਦੇ ਆ ਕਿ ਜਦੋਂ ਮੌੜ ਬੰਬ ਧਮਾਕੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀਗੀ ਉੱਥੋਂ ਹੀ ਕੁਝ ਸੁਰਾਗ ਹੱਥ ਲੱਗੇ ਤੇ ਇਹ ਜਿਹੜੀ ਜਾਂਚ ਪੜਤਾਲ ਇੱਥੋਂ ਤੱਕ ਪਹੁੰਚ ਗਈ। ਪਰ ਸਭ ਤੋਂ ਵੱਡਾ ਇਹ ਵੀ ਸਵਾਲ ਆ ਕਿ ਜੇ ਇਹ ਮਸਲਾ ਹੱਲ ਕਰ ਲਿਆ ਗਿਆ ਤੇ ਉਹ ਤੇ ਸਿੱਧੇ ਤੌਰ ਤੇ ਹੱਲ ਹੋਇਆ ਹੀ ਪਿਆ ਸੀਗਾ, ਫਿਰ ਉਹ ਮਸਲਾ ਅੱਧ ਦੇ ਵਿਚਾਲੇ ਕਿਉਂ ਛੱਡ ਦਿੱਤਾ ਗਿਆ? ਕਿ ਦੇਖਿਆ ਜਾ ਰਿਹਾ ਕਿ ਪੈਚਸ ਦੇ ਵਿੱਚ ਕੰਮ ਕੀਤਾ ਜਾਵੇ, ਲਾਭ ਲਿਆ ਜਾਵੇ ਰਾਜਨੀਤੀ ਦੇ ਤੌਰ ਤੇ। ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਲਾਭ ਇੱਥੇ ਵੇਖੇ ਜਾਂਦੇ, ਹਾਨੀਆਂ ਇੱਥੇ ਵੇਖੀ ਜਾਂਦੀਆਂ, ਤਾਂ ਹੋ ਸਕਦਾ ਕਿ ਕੋਈ ਇੱਧਰੋਂ ਮਸਲਾ ਵਿਚਾਰਿਆ ਜਾਵੇ। ਪਰ ਸਵਾਲ ਜਿਉਂ ਦਾ ਤਿਉਂ ਹੀ ਆ ਕਿ ਮੌੜ ਬੰਬ ਧਮਾਕਾ ਜਿਹੜਾ ਉਹਦਾ ਖੁਲਾਸਾ ਹੋਣਾ ਲਾਜ਼ਮੀ ਨਹੀਂ ਸੀਗਾ। ਚਲੋ ਇਹ ਤੇ ਠੀਕ ਆ ਕਿ ਪੁਲਿਸ ਹੁਣ ਬਹੁਤ ਨੇੜੇ ਪਹੁੰਚ ਚੁੱਕੀ ਆ, ਪਰ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਬੁਝਾਰਤ ਹੈ ਕਿ ਮੌੜ ਬੰਬ ਧਮਾਕਾ ਜਿਹੜਾ ਕਿ ਆਲਮੋਸਟ ਲਗਭਗ ਖੁਲਾਸਾ ਹੋ ਚੁੱਕਿਆ ਸੀਗਾ, ਉੱਥੋਂ ਕਿਉਂ ਜਾਂਚ ਪੜਤਾਲ ਰੋਕ ਦਿੱਤੀ ਗਈ। ਖੈਰ ਹੁਣ ਇਸ ਮਾਮਲੇ ਤੇ ਸਭ ਦੀ ਅੱਖ ਇਸ ਗੱਲ ਨੂੰ ਲੈ ਕੇ ਬਣੀ ਹੋਈ ਆ ਕਿ ਕਦੋਂ ਪੁਲਿਸ ਅਧਿਕਾਰਤ ਤੌਰ ਤੇ ਇਹ ਸਾਫ਼ ਕਰਦੀ ਆ ਕਿ ਕੌਣ ਬੰਦੇ ਸਨ, ਕੌਣ ਇਹਨਾਂ ਦੇ ਪਿੱਛੇ ਸਨ, ਕੀ ਇਹਨਾਂ ਦਾ ਮੋਟਿਵ ਸੀਗਾ, ਔਰ ਜਿਹੜੇ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਆ ਉਹ ਕਿੱਥੇ ਆ, ਕਿੱਥੋਂ ਬਰਾਮਦਗੀ ਹੁੰਦੀ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਨਸ਼ੇ ਦੇ ਓਵਰਡੋਜ਼ ਕਾਰਨ ਕਾਂਗਰਸੀ ਕੌਂਸਲਰ ਦੇ ਭਰਾ ਦੀ ਮੌਤ। ਰਾਮਾ ਮੰਡੀ ਦਾ ਕਾਉਂਸਲਰ ਸੀਗਾ ਤੇ ਇਹਦਾ ਇੱਕ ਨੌਜਵਾਨ ਭਰਾ ਸੀਗਾ, ਉਹ ਮੁੰਡਾ ਮਰ ਗਿਆ ਅੱਜ ਟੀਕਾ ਲਾ ਕੇ, ਨਸ਼ੇ ਦਾ ਟੀਕਾ ਲਾਇਆ। ਦੱਸਦੇ ਆ ਕਿ ਕੁਛ ਦਿਨ ਪਹਿਲਾਂ ਹੀ ਉਹ ਨਸ਼ਾ ਛਡਾਊ ਕੇਂਦਰ ਚੋਂ ਆਇਆ ਸੀਗਾ। ਹੁਣ ਘਰ ਵਾਲੇ ਤਾਂ ਕਹਿੰਦੇ ਆ ਕਿ ਉਹਨਾਂ ਦੇ ਮੁੰਡੇ ਨੂੰ ਬੁਲਾਇਆ ਗਿਆ ਔਰ ਬੁਲਾ ਕੇ ਜਿਹੜੇ ਲੋਕ ਨਸ਼ਾ ਵੇਚਦੇ ਸੀਗੇ, ਸਮਗਲਿੰਗ ਵਗੈਰਾ ਕਰਦੇ ਸੀਗੇ, ਉਹਨਾਂ ਨੇ ਇਹਨੂੰ ਓਵਰਡੋਜ਼ ਕਰ ਦਿੱਤਾ, ਜਿਹਦੇ ਨਾਲ ਇਹਦੀ ਮੌਤ ਹੋ ਗਈ ਆ। ਕਿਉਂਕਿ ਕਾਉਂਸਲਰ ਦਾ ਭਰਾ ਸੀ ਔਰ ਉਹ ਵੀ ਕਾਂਗਰਸੀ ਕਾਉਂਸਲਰ ਦਾ ਭਰਾ ਸੀ। ਇਹਦੀ ਮੌਤ ਦੀ ਜਿਹੜੀ ਖਬਰ ਆ ਉਹ ਇੱਥੇ ਚੈਨਲਾਂ ਤੇ ਵੀ ਚੱਲਦੀ ਪਈ ਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਜਿਹੜਾ ਕਾਉਂਸਲਰ ਆ ਉਹ ਆਪਣੀ ਸਰਕਾਰ ਤੋਂ ਮੰਗ ਕਰਦਾ ਪਿਆ ਕਿ ਨਸ਼ੇ ਬੰਦ ਹੋਣੇ ਚਾਹੀਦੇ, ਬਰਬਾਦ ਕਰੀ ਜਾਂਦੇ, ਘਰਾਂ ਦੇ ਘਰ ਬਰਬਾਦ ਕਰੀ ਜਾਂਦੇ ਆ। ਬਹੁਤ ਮਾੜੀ ਗੱਲ ਆ ਕਿ ਘਰ ਇਹ ਵੀ ਬਰਬਾਦ ਹੋ ਗਿਆ ਔਰ ਦੂਸਰੇ ਘਰ ਹੈ ਜਿਹੜੇ ਹੋਰ ਬਰਬਾਦ ਹੋਈ ਜਾਂਦੇ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ ਇਸ ਦੀ ਚਪੇਟ ਦੇ ਵਿੱਚ ਹੁਣ ਕਿਹੜੀ ਸੁਸਾਇਟੀ ਆਈ ਜਾਂਦੀ ਆ। ਇਹ ਮਾਮਲਾ ਹੀ ਨਹੀਂ ਆ, ਪਿੱਛੇ ਜੇ ਅਸੀਂ ਦੇਖਿਆ ਕਿ ਇੱਕ ਜਿਹੜੀ ਮਹਿਲਾ ਆਗੂ ਸੀਗੀ, ਔਰਤ ਆਗੂ ਸੀਗੀ ਕਾਂਗਰਸ ਦੀ, ਉਹਦਾ ਮੁੰਡਾ ਵੀ ਓਵਰਡੋਜ਼ ਨਾਲ ਮਰ ਗਿਆ ਸੀਗਾ ਜੀ। ਤੇ ਇਸ ਤੋਂ ਪਹਿਲਾਂ ਇੱਕ ਵਿਜੀਲੈਂਸ ਦੇ SHO ਦਾ ਮੁੰਡਾ ਮਰਿਆ ਸੀਗਾ। ਇਹ ਘਟਨਾਵਾਂ ਜਿਹੜੀਆਂ ਨੇ ਸਾਰੀਆਂ ਆਪਾਂ ਜੋੜ ਕੇ ਦੇਖੀਏ ਥੋੜੇ ਵਕਤ ਦੇ ਤੇ ਵਾਪਰੀਆਂ। ਸੋ ਇਹ ਸਾਰੀ ਸੁਸਾਇਟੀ ਜਿਹੜੀ ਕਿ ਆਪਾਂ ਗਿਣ ਸਕਦੇ ਹਾਂ ਕਿ ਪੜ੍ਹੀ ਲਿਖੀ ਸੁਸਾਇਟੀ, ਅਗਾਂਹ ਵਧੂ ਸੁਸਾਇਟੀ ਆ, ਇੱਥੋਂ ਤੱਕ ਵੀ ਅੱਗ ਪਹੁੰਚੀ ਆ। ਸੋ ਇਹਨਾਂ ਨੂੰ ਹੁਣ ਵੇਖਣਾ ਚਾਹੀਦਾ, ਸੋਚਣਾ ਚਾਹੀਦਾ, ਜਿਹੜੇ ਲੋਕ ਉਤਲੀਆਂ ਸਫਰਾਂ 'ਚ ਵਿਚਰਦੇ ਆ, ਕਿ ਜਿਸ ਤਰੀਕੇ ਨਾਲ ਉਹਨਾਂ ਦੇ ਘਰਾਂ ਤੱਕ ਇਹ ਅੱਗ ਪਹੁੰਚੀ ਆ ਤੇ ਜਿਹੜੇ ਹੇਠਲੇ ਲੈਵਲ ਦੇ ਘਰ ਸੀਗੇ ਉਹ ਤੇ ਕਦੋਂ ਦੇ ਖਾਕ ਹੋ ਚੁੱਕੇ ਆ। ਸੋ ਸਾਰਿਆਂ ਨੂੰ ਰਲ ਮਿਲ ਕੇ ਹੁਣ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨਾ ਚਾਹੀਦਾ ਕਿ ਘੱਟੋ ਘੱਟ ਜਿਹੜੇ ਟੀਕੇ ਆ ਜਿਹੜੇ ਲੱਗਦੇ ਸਾਰੀ ਬੰਦੇ ਨੂੰ ਫੜਕਾ ਕੇ ਰੱਖ ਦਿੰਦੇ ਆ, ਬੰਦੇ ਨੂੰ ਫੌਤ ਕਰ ਦਿੰਦੇ ਆ, ਇਹ ਜਿਹੜੇ ਹਾਈ ਲੈਵਲ ਦੇ ਸਿੰਥੈਟਿਕ ਡਰੱਗ ਆ, ਘੱਟੋ ਘੱਟ ਇਹਨਾਂ ਨੂੰ ਤੇ ਰੋਕਿਆ ਜਾਵੇ। ਦੂਜੀਆਂ ਚੀਜ਼ਾਂ ਤੇ ਠੀਕ ਆ ਕਿ ਤੁਸੀਂ ਨਹੀਂ ਰੋਕ ਸਕਦੇ, ਸਿੰਥੈਟਿਕ ਡਰੱਗ ਦਾ ਪ੍ਰਭਾਵ ਤੇ ਘੱਟ ਕਰਨਾ ਚਾਹੀਦਾ ਸਰਕਾਰ ਨੂੰ। ਜੇ ਇਹ ਵੀ ਨਹੀਂ ਕਰ ਸਕਦੀ ਸਰਕਾਰ ਤੇ ਫੇਰ ਤੇ ਨਾ ਅਹਿਲ ਸਰਕਾਰ ਆ, ਬਿਲਕੁਲ ਨਕੰਮੀ ਸਰਕਾਰ ਆ। ਕਿਉਂਕਿ ਅਸੀਂ ਕੁਛ ਨਹੀਂ ਮੰਗਦੇ, ਅਸੀਂ ਤੇ ਸਿਰਫ ਇਹੋ ਕਹਿੰਦੇ ਆ ਕਿ ਘੱਟੋ ਘੱਟ ਸਿੰਥੈਟਿਕ ਡਰੱਗ ਦੀ ਮਾਰ ਤੇ ਘੱਟ ਕਰੋ ਨਾ। ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਿਸਾਨ ਤੇ ਸਰਕਾਰ ਝੋਨਾ ਲਾਉਣ ਨੂੰ ਲੈ ਕੇ ਆਮੋ ਸਾਹਮਣੇ ਡਟੇ। ਦੇਖੋ ਇਹ ਅੱਜ ਸਾਰਾ ਦਿਨ ਹੀ ਕਸ਼ਮਕਸ਼ ਚੱਲਦੀ ਰਹੀ ਆ। ਉਧਰ ਜਿਹੜੀ
लखोवाल यूनियन है वो भी सड़कों ते आई पई आ। वो कहंदे कि बिजली छड्डो बिजली छड्डो। उन्होंने अज सारे पावरकॉम के दफ्तर के घराव किए। ते पहला कुछ जड़ियां किसान जथेबंदियां जड़ियां वो ऐलान कर चुकियां सीगियां कि असी 10 तरीक तो झोना लवाउणा, जाओ जिन्हें जिहड़ा साडा कुछ करना ते कर लवे। इत्थों तक कि कल जो झोना शुरू होया लाउणा ते वट्टां ते खड़ के फोटोआं खिचवाइयां गईयां, क्या लाउने पे झोना, आज जिन्हें आके ये झोना वाउणा। तो उस तो बाद सरकारी हदायतां भी सख्त हो गईयां। ये जिहड़े लोग इस तरह झोना लाउंदे पे आ इन्हां दे झोने जाके वाहे जाण। तो अज जिहड़ियां टीमां जिन्हां नूं आपां उड्डण दस्ते कह सकदे आ, वो उड्डण दस्ते जिहड़े आ वो जदों जाके पिंडां दे विच झोना वाउण लगे ते उत्थे बहुत वड्डे पੱਧਰ ते विरोधता वेखी गई आ। किसी थां ते घराव किया गया, किसी थां ते बहसबाजी की गई आ, किसी थां ते हल्की टकरारबाजी हुई है, कई थावां ते वाहवा तलकलमी हुई है। मतलब कि सारा दिन झड़पां हुंदियां रहियां किसानां दी, क्योंकि जिहड़े उड्डण दस्ते आउंदे सीगे किसान जिहड़े अगों उन्हां नूं सवाल करदे सी उन्हां दे कोई जवाब नहीं सी। हालांकि ये सवाल भी अपने आप दे विच बड़ी अहमियत रखदा कि जे 10 दिन झोना लेट हो जाए तो पानी बहुत सारा बचाया जा सकता, बिजली बहुत सारी बचाई जा सकती है, क्योंकि मानसून जून के अंत दे विच पंजाब च आ जाता, नॉर्थ इंडिया च आ जाता, तो बहुत सारा पानी है जिहड़ा बचाया जा सकता। ये अपने आप दे विच सवाल है। पर दूसरे पासे जिहड़े वो लॉजिक दिंदे आ किसान, उन्हां दा जवाब उन्हां दा तोड़ इन्हां दे कोल नहीं है। वो कहंदे आ कि देखो जे असीं लेट झोना लाउने आ ते उन्ना ही मॉइस्चर वध जाना मुड़ के साडे झोने दे विच। दूजी गल ये आ कि जिहड़े नीवे इलाके आ जां सेम प्रभावित इलाके आ उन्हां दे विच झोना पकाउणा औखा हो जांदा मुड़ के। सो इस करके साडी मजबूरी आ। हुण वो अपनी थां ते सच्चे लगदे आ, क्योंकि देखो जे झोना लेट लगूगा तो मतलब लेट पकना। ते साडे इत्थे पंजाब दा जिहड़ा मौसम आ वो इदां दा आ कि ਜਦੋਂ 15-20 अगस्त आ जाती है उस तो बाद रात को त्रेल पैनी शुरू हो जाती है। सितंबर अक्तूबर के विच जाके वो त्रेल जी भारी हो जाती है, तो मॉइस्चर है जो बहुत ज्यादा हो जाता चौलों के विच। तो किसान जोड़ा है वो अपनी थां ते पिटदा पिया कि जिन्ना पछेता करांगे उन्ना ज्यादा साडा झोना जो नमी वाला होऊगा, मुड़ के तुसीं सानूं मंडियां च फाहे टंगी रखना। हुण इस चीज़ का इन्हां दे कोल हल है नहीं गा, या तो कोई पैरामीटर है जोड़ा वो थोड़ा जिहा बदल के किसानों को भरोसे च लै लेंदे कि भाई इन्नी को नमी जिहड़ी आ वो आम तौर पर असीं रखते हैं, पर क्योंकि तुसीं साडा साथ दिओगे असीं तुहानूं इन्नी कुछ छूट दे देंगे अपने पੱਧਰ ते, तो फिर मेरे ख्याल दे नाल इह रस्ता निकल सकदा सीगा। पर सरकार ने इस पासे नहीं सोचा, ना ही सरकार ने दे विच नीवियां पैलियां जां जिन्हां दे विच ज़्यादा फ्लड वगैरह आ जांदे आ जां जिथे सेम आ तो उन्होंने थोड़ी जी राहत दी जाए, छूट दी जाए। सो विचार नहीं किया गया। हाँ ठीक है, सरकार का भी मंतव ठीक है कि पानी जिन्ना भी वध तो वध बचाया जा सकता है इस सूरत दे विच जदों वाटर क्राइसिस जिहड़ा आ वो पंजाब दे लगभग बनेरियां ते पहुंचिया पिया, तो जिन्ना भी बचाया जा सकता बचा लिया जाए, जिन्नी भी पावर बचाई जा सकती है बचा ली जाए। पर जिहड़ा किसानां दा हित आ, किसानां दा जिहड़ा लॉजिक है उन्होंने भी दरकिनार नहीं किया जा सकता। सो हाले हुण देखो ये मसला निबड़िया तो है नहीं गा, अगे जाके ये किस तरह का खलाल पैदा करदा, किस तरह का अगे जाके रुख अख्तियार करदा, ये कुछ भी नहीं कहा जा सकता। पर जिस तरीके दे नाल हालात बनते पे जमीन ते किते ना किते टकराव भी वापर सकता। जी जी तो मिंटू जी अगली जी आप गल करते हैं भी बीबी भट्ठल नहीं नू मिलेगी नवी जिम्मेवारी? देखो जिम्मेवारी दे देनी चाहिए आ। बीबी भट्ठल कोल हुण इक्को ही जिम्मेवारी आ कि 7-8 दिन बाद बाहर आउंदी आ ते 7-8 दिन बाद आके कहंदी कैप्टन अमरिंदर सिंह शानदार काम कर रहा। ਉਹਦੇ ਕੋਲ ਇੱਕੋ ਹੀ ਜ਼ਿੰਮੇਵਾਰੀ ਆ, ਕਦੀ ਹੋਰ ਜ਼ਿੰਮੇਵਾਰੀ ਆ ਜਾਊਗੀ ਤੇ ਥੋੜਾ ਭਾਰ ਵੰਡਿਆ ਜਾਊਗਾ। ਉਹ ਦੱਸਦੇ ਆ ਕਿ ਬੀਬੀ ਨੂੰ ਕਿਸੇ ਵਿਭਾਗ ਦੇ ਵਿੱਚ ਐਡਜਸਟ ਕਰਨ ਦਾ ਇਹਨਾਂ ਨੇ ਹੁਣ ਮਨ ਬਣਾ ਲਿਆ, ਔਰ ਹੋ ਸਕਦਾ ਕਿਸੇ ਬੋਰਡ ਦੇ ਵਿੱਚ ਜਾਂ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਚੇਅਰਪਰਸਨ ਲਾਇਆ ਜਾਵੇ ਜਾਂ ਵਾਈਸ ਚੇਅਰਪਰਸਨ ਲਾਇਆ ਜਾਵੇ। ਸੋ ਇਹ 2-3 ਦਿਨ ਤੋਂ ਗੱਲਾਂ ਚੱਲਦੀਆਂ ਪਈਆਂ ਨੇ, और सरकार ने कल प्रैस नोट भी जारी किया सीगा। वो प्रैस नोट भी तकरीबन मोहर ही लाउंदा इन्हां क्याफियां ते। प्रैस नोट दे विच कहा गया बीबी भट्टल क्योंकि मुख मंत्री रह चुके आ, सो उन्हां दे तजर्बे का लाभ लिया जा सकता। तो मतलब ये आ कि कांग्रेस सरकार ने इन्हां चीज़ां नूं डिनाई नहीं किया,
ਜੋ ਸੰਕੇਤ ਦੇ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਬੀ ਜੀ ਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾ ਸਕਦਾ। ਸੋ ਬੀਬੀ ਕਾਫੀ ਦੇਰ ਤੋਂ ਵਿਹਲੀ ਸੀਗੀ, ਹੁਣ ਲੱਗਦਾ ਕਿ ਕਿਸੇ ਪਾਸੇ ਕਿਸੇ ਵਿਭਾਗ ਦੇ ਵਿੱਚ ਉਹਦੀ ਸੈਟਲਮੈਂਟ ਜਿਹੜੀ ਆ ਹੋ ਜਾਣੀ ਆ। ਪਰ ਇਹਦੇ ਤੋਂ ਵੀ ਅੱਗੇ ਜਿਹੜੀ ਹੈ ਕੋਈ ਕਹਾਣੀ ਨਿਕਲਦੀ। ਕਹਾਣੀ ਅਸਲ ਦੇ ਵਿੱਚ ਇਹੋ ਹੀ ਆ। ਕਾਫੀ ਵਾਰ ਆਪਾਂ ਇਹ ਮੁੱਦਾ ਜਿਹੜਾ ਵਿਚਾਰ ਵੀ ਚੁੱਕੇ ਹਾਂ ਕਿ ਕੁਛ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਇਹ ਹੁਕਮ ਦੇ ਦਿੱਤੇ ਸੀਗੇ ਕਿ ਭਾਈ ਜਿਹੜੇ ਸਾਬਕਾ ਮੁੱਖ ਮੰਤਰੀ ਆ ਉਹ ਆਪੋ ਆਪਣੇ ਬੰਗਲੇ ਜਿਹੜੇ ਸਰਕਾਰੀ ਉਹ ਛੱਡ ਕੇ ਤੇ ਆਪਣਾ ਰਸਤਾ ਨੱਪਣ, ਆਪਣੀ ਡੰਡੀ ਨੱਪਣ। ਉਸ ਤੋਂ ਬਾਅਦ ਦੂਸਰੇ ਰਾਜਾਂ ਦੇ ਜਿਹੜੇ ਮੁੱਖ ਮੰਤਰੀ ਸੀ ਉਹ ਤੇ ਹੌਲੀ ਹੌਲੀ ਕਈਆਂ ਨੇ ਤੇ ਇਹ ਆਖਿਆ ਕਿ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ। ਸੋ ਦੂਜੇ ਪਾਸੇ ਜਿਹੜਾ ਅਖਿਲੇਸ਼ ਯਾਦਵ ਆ ਉਹ ਤੇ ਦੱਸਦੇ ਕਿ ਟਾਈਲਾਂ ਵੀ ਪੱਟ ਕੇ ਲੈ ਗਿਆ। ਉਹ ਜਿੱਦਾਂ ਕੁੰਡੀਆਂ ਦੇ ਨਾਲ ਪੱਖੇ ਲਟਕਾਏ ਹੁੰਦੇ ਉਹਨੇ ਤਾਂ ਕੁੰਡੀਆਂ ਵੀ ਨਹੀਂ ਛੱਤ ਨਾਲ ਛੱਡੀਆਂ। ਸੋ ਇੰਨੀ ਬੁਰੀ ਕੀਤੀ ਆ ਬੰਗਲੇ ਦੇ ਨਾਲ। ਪਰ ਇੱਧਰ ਬੀਬੀ ਭੱਠਲ ਸੀਗੀ ਜਿਹੜੀ ਉਹ ਹਾਲੇ ਵੀ ਸਰਕਾਰੀ ਬੰਗਲੇ ਦੇ ਵਿੱਚ ਬੈਠੀ ਸੀਗੀ। ਤਾਂ ਕੈਪਟਨ ਅਮਰਿੰਦਰ ਸਿੰਘ ਤੁਹਾਨੂੰ ਪਤਾ ਕਿ ਉਹ ਇੱਕ ਵਾਰੀ ਇਹ ਸਬਕ ਲੈ ਚੁੱਕਾ। ਪਿਛਲੀ ਟਰਮ ਦੇ ਵਿੱਚ ਬੀਬੀ ਨੇ ਸਿੱਧੀਆਂ ਸੇਵੀਆਂ ਦੇ ਵਿੱਚ ਜਾ ਕੇ ਲੂਣ ਪਾਤਾ ਸੀ ਦਿੱਲੀ ਜਦੋਂ ਧਰਨਾ ਲਾ ਲਿਆ ਸੀਗਾ। ਤਾਂ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਇਸ ਪਾਲੇ ਤੋਂ ਡਰਦਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਹੁਣ ਇਸ ਸੂਰਤ ਦੇ ਵਿੱਚ ਕਿ ਬੀਬੀ ਭੱਠਲ ਤੋਂ ਜੇ ਸਰਕਾਰੀ ਮਕਾਨ ਛਡਵਾਉਂਦੇ ਆ ਤਾਂ ਵੀ ਰੱਫੜ, ਇਸ ਸੂਰਤ ਦੇ ਵਿੱਚ ਕਿ ਜੇ ਨਹੀਂ ਛਡਵਾਉਂਦੇ ਤਾਂ ਵੀ ਰੱਫੜ। ਤਾਂ ਇਹਨਾਂ ਨੇ ਇੱਕ ਰਸਤਾ ਕੱਢਿਆ। ਰਸਤਾ ਇਹੋ ਹੀ ਆ ਕਿ ਨਾਲੇ ਤੇ ਬੀਬੀ ਨੂੰ ਖੁਸ਼ ਕਰ ਦਿੱਤਾ ਜਾਵੇ ਔਰ ਨਾਲੇ ਜਿਹੜੇ ਹੁਕਮ ਹੋਏ ਆ ਉਹਨਾਂ ਹੁਕਮਾਂ ਤੋਂ ਬਾਈਪਾਸ ਹੋ ਕੇ ਇਹ ਕਹਿ ਦਿੱਤਾ ਜਾਵੇ ਕਿ ਭਾਈ ਹਾਂ ਸਾਡੀ ਜਿਹੜੀ ਬੀਬੀ ਆ ਰਜਿੰਦਰ ਕੌਰ ਭੱਠਲ ਜੀ ਉਹ ਫਲਾਣੇ ਵਿਭਾਗ ਦੇ ਵਿੱਚ ਚੇਅਰਪਰਸਨ ਆ ਤੇ ਚੇਅਰਪਰਸਨ ਆ, ਫਿਰ ਮਾੜੀ ਮੋਟੀ ਕਿਤੇ ਛੱਤ ਤੇ ਦੇਣੀ ਆ ਉਹਨੂੰ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਬਿਊਰੋਕਰੇਟ ਹਰਸ਼ ਕੁਮਾਰ ਇੱਕ ਵਾਰ ਫਿਰ ਵਿਵਾਦਾਂ 'ਚ ਘਿਰਿਆ। ਇਹ ਹਰਸ਼ ਕੁਮਾਰ ਆ ਨਾ ਜਿਹੜਾ ਇਹਨੇ ਆ 2-3 ਮਹੀਨਿਆਂ 'ਚ ਕਾਫੀ ਚਰਚਾ ਖੱਟੀ ਆ। ਪਹਿਲਾਂ ਤੇ ਇਹਦਾ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਚੱਲ ਗਿਆ। ਇਹਨੇ NOC ਦਿੱਤੀਆਂ ਸੀਗੀਆਂ ਕੁਛ, ਔਰ ਉਹਨਾਂ ਜਗ੍ਹਾ ਤੇ ਦਿੱਤੀਆਂ ਸੀ ਜਿੱਥੇ ਦਿੱਤੀਆਂ ਨਹੀਂ ਸੀ ਜਾ ਸਕਦੀਆਂ। ਕਿਉਂ ਦਿੱਤੀਆਂ ਹੁਣ ਇਹ ਜਾਣੇ ਜਾਂ NGT ਜਾਣੇ। ਪਰ ਲੋਕ ਬਹੁਤ ਕੁਛ ਕਹਿੰਦੇ ਆ ਕਿ ਉਹ ਬਿਲਡਰਾਂ ਨੂੰ NOC ਜਿਹੜੀਆਂ ਸੀਗੀਆਂ ਉਹ ਐਵੇਂ ਨਹੀਂ ਸੀ ਦਿੱਤੀਆਂ ਗਈਆਂ, ਉਵੇਂ ਦਿੱਤੀਆਂ ਗਈਆਂ ਸੀ। ਖੈਰ ਕਿੱਦਾਂ ਦਿੱਤੀਆਂ ਗਈਆਂ ਕੋਈ ਪਤਾ ਨਹੀਂ। ਦੂਸਰਾ ਇਹਦਾ ਜਿਹੜਾ ਵੱਡਾ ਵਿਵਾਦ ਸੀਗਾ ਉਹ ਇਹ ਸੀਗਾ ਕਿ ਇਹਨੇ, ਕਿਉਂਕਿ ਇਹ ਜੰਗਲਾਤ ਵਿਭਾਗ ਦਾ ਕਾਫੀ ਵੱਡਾ ਅਧਿਕਾਰੀ ਸੀਗਾ, ਤਾਂ ਇਹਨੇ ਇਸੇ ਮਹਿਕਮੇ ਦੇ ਵਿੱਚ 30 ਬੰਦੇ ਜਿਹੜੇ ਉਹ ਆਪਣੇ ਪੱਧਰ ਤੇ ਪੱਕੇ ਕਰ ਦਿੱਤੇ ਸਨ, ਯਾਨੀ ਕੱਚਿਆਂ ਤੋਂ ਪੱਕੇ ਮੁਲਾਜ਼ਮ ਕਰ ਦਿੱਤੇ ਸੀਗੇ, ਜਿਹੜੇ ਕਿ ਨਹੀਂ ਹੋ ਸਕਦੇ। ਕਾਰਨ ਉਹਦਾ ਇਹ ਆ ਕਿ ਸਰਕਾਰ ਨੇ ਕੰਮ ਕਰਨਾ ਹੁੰਦਾ। ਕੱਚੇ ਮੁਲਾਜ਼ਮਾਂ ਨੂੰ, ਕੱਚੇ ਕਰਮਚਾਰੀਆਂ ਨੂੰ ਪੱਕਿਆਂ ਕਰਦੀ ਹੈ ਸਰਕਾਰ। ਪਰ ਇਹਨੇ ਸਰਕਾਰ ਵਾਲਾ ਰੋਲ ਆਪ ਹੀ ਅਦਾ ਕਰ ਦਿੱਤਾ ਕਿ ਸਰਕਾਰ ਕਿਤੇ ਤਕੱਲਫ ਕਰੂਗੀ, ਸਰਕਾਰ ਨੂੰ ਕਾਹਨੂੰ ਤਕਲੀਫ ਦੇਣੀ ਹੈ, ਮੈਂ ਆਪ ਹੀ ਕੰਮ ਕਰ ਦੇਣਾ। ਤਾਂ ਹੁਣ ਇੱਕ ਨਵਾਂ ਵਿਵਾਦ ਹੈ ਜਿਹੜਾ ਉਹ ਹਰਸ਼ ਕੁਮਾਰ ਦੇ ਨਾਮ ਇਹ ਜੁੜ ਗਿਆ ਵਾ ਕਿ ਥੋੜੇ ਦਿਨ ਪਹਿਲਾਂ ਜਾਂ ਲਾ ਲਓ ਕਿ ਕੱਲ ਪਰਸੋਂ ਦੀ ਹੋਈ ਗੱਲ ਆ, ਕੋਈ ਬਹੁਤੇ ਦਿਨਾਂ ਦੀ ਗੱਲ ਨਹੀਂ, ਆ 2-3 ਦਿਨ ਦੀ ਪਹਿਲਾਂ ਦੀ ਗੱਲ ਆ ਕਿ ਕਿਸੇ ਮਾਮਲੇ ਦੇ ਵਿੱਚ ਸੈਕਟਰੀਏਟ ਦੇ ਵਿੱਚ ਇਹਨੇ ਜਾ ਕੇ ਇੱਥੇ ਹਾਜ਼ਰੀ ਭਰਨੀ ਸੀ। ਮਤਲਬ ਕਿ ਕਿਸੇ ਜਾਂਚ ਪੜਤਾਲ ਤਹਿਤ ਇਹਨੂੰ ਉੱਥੇ ਸੱਦਿਆ ਗਿਆ ਸੀਗਾ 10 ਵਜੇ। ਇਹ ਦੱਸਦੇ ਕਿ ਉੱਥੇ 9 ਵਜੇ ਪਹੁੰਚ ਗਿਆ ਤੇ CCTV ਕੈਮਰੇ ਦੇ ਵਿੱਚ ਇਹ 2 ਵਾਰੀ ਉਸੇ ਦਫ਼ਤਰ ਦੇ ਵਿੱਚ ਵੜਦਾ ਤੇ ਨਿਕਲਦਾ ਦਿਖਾਈ ਦਿੰਦਾ ਜਿਸ ਦਫ਼ਤਰ ਦੇ ਵਿੱਚ ਇਹਨੇ ਜਾ ਕੇ ਹਾਜ਼ਰੀ ਭਰਨੀ ਸੀਗੀ ਔਰ ਜਿਸ ਦਫ਼ਤਰ ਦੇ ਵਿੱਚ ਇਹਦੀ ਫਾਈਲ ਪਈ ਸੀ। ਕਮਾਲ ਦੀ ਗੱਲ ਹੈ ਕਿ ਉਸੇ ਦਫ਼ਤਰ ਦੇ ਵਿੱਚੋਂ ਇਹਦੀ ਫਾਈਲ ਜਿਹੜੀ ਆ ਉਹ ਗੁੰਮ ਹੋ ਜਾਂਦੀ ਹੈ। ਹੁਣ ਸਿੱਧੇ ਤੌਰ ਤੇ ਨਾਂ ਲੱਗਦਾ ਇਹਦਾ, ਜਦ ਕਿ ਇਹ ਕਹਿੰਦਾ ਕਿ ਦੇਖੋ ਮੈਂ ਫਾਈਲ ਸਿਰ 'ਚ ਮਾਰਨੀ ਸੀ, ਮੇਰੀ ਫਾਈਲ, ਮੈਂ ਇਹਨੂੰ ਗੁੰਮ ਕਿੱਦਾਂ ਕਰਨੀ ਆ। ਇਹ ਹੁਣ ਆਪਣੀ ਸਫਾਈ ਦੇ ਰਿਹਾ, ਪਰ ਵਿਵਾਦ ਜਿਹੜਾ ਉਹ ਇਹਦੀ ਕੰਨੀ ਵੱਜ ਗਿਆ ਇੱਕ ਵਾਰੀ ਫੇਰ ਤੋਂ। ਉਹਦਾ ਫਾਈਲਾਂ ਗੁੰਮ ਹੋਣ ਦਾ ਜਿਹੜਾ ਉਹ ਆਪਣਾ ਇਤਿਹਾਸ ਹੈ ਇੱਥੇ ਪੰਜਾਬ ਦੇ ਵਿੱਚ। ਜਦੋਂ ਅੰਮ੍ਰਿਤਸਰ ਦਾ ਇੱਕ ਬਹੁਤ ਵੱਡਾ, ਬਹੁਤ ਮਸ਼ਹੂਰ ਕੀ ਕਿਹਾ ਜਾ ਸਕਦਾ ਕਿ ਮੰਦਭਾਗਾ ਖੁਦਕੁਸ਼ੀ ਕਾਂਡ ਸੀ, ਜਿਹਦੇ ਵਿੱਚ ਸਾਰਾ ਟੱਬਰ ਹੀ ਖੁਦਕੁਸ਼ੀ ਕਰ ਗਿਆ ਸੀਗਾ। ਉਹ ਸਿੱਧੇ ਤੌਰ ਤੇ ਨਾ ਲੱਗਦਾ ਸੀਗਾ ਕੁਛ ਪੁਲਿਸ ਅਫਸਰਾਂ ਦੇ ਕਿ ਇੱਕ ਅਫਸਰ ਨੇ ਉਸ ਪਰਿਵਾਰ ਦੀ ਤਬਾਹੀ ਦਾ ਮੁੱਢ ਬੰਨਿਆ ਤੇ ਦੂਸਰੇ ਅਫਸਰ ਨੇ ਉਹਦਾ ਇਹ ਕੁਕਰਮ ਜਿਹੜਾ ਕੱਜਿਆ। ਤਾਂ ਜਦੋਂ ਕੁਝ ਸਾਲਾਂ ਬਾਅਦ ਮਾਮਲਾ ਅਦਾਲਤ 'ਚ ਗਿਆ ਤਾਂ ਉਹ, ਕਿਉਂਕਿ ਮਾਮਲਾ ਪੁਲਿਸ ਵਾਲਿਆਂ ਨਾਲ ਜੁੜਿਆ ਸੀਗਾ, ਪੁਲਿਸ ਵਾਲਿਆਂ ਨੇ ਉਹ ਫਾਈਲ ਜਿਹੜੀ ਸੀ ਕੇਸ ਦੀ ਚੱਲਦੇ ਕੇਸ ਦੇ ਵਿੱਚੋਂ ਗੁੰਮ ਕਰ ਦਿੱਤੀ। ਅੱਜ ਤੱਕ ਨਹੀਂ ਪਤਾ ਲੱਗਿਆ ਕਿ ਉਹ ਫਾਈਲ ਕਿੱਦਾਂ ਗੁੰਮ ਹੋਈ ਸੀ, ਕਿਸ ਬੰਦੇ ਨੇ ਗੁੰਮ ਕੀਤੀ ਸੀ।
ਇਸ ਤੋਂ ਇਲਾਵਾ ਇੱਕ ਬਿਊਰੋਕਰੇਟਸ ਦੀ ਲੜਾਈ ਜਿਹੜੀ ਉਹ ਬੜੀ ਮਸ਼ਹੂਰ ਹੋਈ ਸੀਗੀ ਪਿੱਛੇ ਜੇ ਕੁਝ ਸਾਲ ਪਹਿਲਾਂ, ਤਾਂ ਉਹਦੇ ਵਿੱਚ ਵੀ ਇੱਕ ਬਿਊਰੋਕਰੇਟ ਨੂੰ ਦੂਜਿਆਂ ਨੇ ਮਾਤ ਦੇਣ ਲਈ ਬਹੁਤ ਇੱਕ ਜਿਹੜੀ ਜ਼ਰੂਰੀ ਫਾਈਲ ਸੀ ਉਹ ਗੁੰਮ ਕਰ ਦਿੱਤੀ ਸੀ, ਬਾਅਦ ਦੇ ਵਿੱਚ ਜਿਹੜੀ ਕਿ ਮਿਲ ਵੀ ਗਈ ਸੀਗੀ। ਸੋ ਇਹ ਆਪਣਾ ਅਤੀਤ ਆ ਇਹੋ ਜਿਹੀਆਂ ਚੀਜ਼ਾਂ ਦਾ ਪੰਜਾਬ ਦੇ ਅੰਦਰ, ਪੰਜਾਬ ਦੀ ਬਿਊਰੋਕਰੇਸੀ ਦੇ ਅੰਦਰ। ਪਰ ਹਰਸ਼ ਕੁਮਾਰ ਜੀ ਦਾ ਇੱਕ ਆਪਣਾ ਮੈਂ ਕਹੂੰਗਾ ਜਲਵਾ। ਹਰਸ਼ ਦਾ ਵੈਸੇ ਮਤਲਬ ਹੁੰਦਾ ਹਿੰਦੀ 'ਚ ਹਰਸ਼ ਕਹਿ ਦਿੰਦੇ, ਜਿਵੇਂ ਆਪਾਂ ਜਸ ਕਹਿ ਦਿੰਦੇ ਹਾਂ। ਵੈਸੇ ਪੰਜਾਬੀ 'ਚ ਜੇ ਬਹੁਤੀ ਪੇਂਡੂ ਭਾਸ਼ਾ 'ਚ ਜਾਂ ਠੇਠ ਭਾਸ਼ਾ 'ਚ ਕਹਿਣਾ ਹੋਵੇ ਤੇ ਭੱਲ ਕਹਿ ਦਿੰਦੇ ਆ, ਫਲਾਣੇ ਨੇ ਭੱਲ ਕੱਟੀ, ਫਲਾਣੇ ਨੇ ਜਸ ਕੱਟਿਆ। ਸੋ ਹਰਸ਼ ਜਸ ਹੁੰਦਾ। ਤਾਂ ਪਰ ਜਿਹੜਾ ਇਹ ਹਰਸ਼ ਕੁਮਾਰ ਆ, ਜਿਸ ਤਰੀਕੇ ਦਾ ਇਹ ਜਸ ਖੱਟਦਾ ਪਿਆ ਨਾ, ਉਸ ਜਸ ਖੱਟਣ ਤੋਂ ਬਾਜ ਆਉਣਾ ਚਾਹੀਦਾ। ਜੀ ਜੀ ਜੀ। ਅਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਤੁਹਾਡੇ ਕੋਲ ਕੋਈ ਸ਼ਿਲੌਂਗ ਦੇ ਬਾਰੇ ਜੇ ਕੋਈ ਅਪਡੇਟ ਹੈ ਤਾਂ ਉਹ ਵੀ ਦੱਸ ਦਿਓ। ਸ਼ਿਲੌਂਗ ਦਾ ਮਾਮਲਾ ਜਿਹੜਾ ਉਹ ਇੱਕ ਵਾਰੀ ਤੇ ਠੰਡੇ ਬਸਤੇ 'ਚ ਆ ਹੁਣ ਜੀ, ਮਤਲਬ ਕਿ ਹਾਲਾਤ ਉੱਥੇ ਸੁਖਾਵੇਂ ਆ। ਜ਼ਿੰਦਗੀ ਜਿਹੜੀ ਆ ਆਮ ਵਰਗੀ ਹੋਈ ਤਾਂ ਨਹੀਂ ਹੋਊਗੀ ਪੂਰੀ ਤੌਰ ਤੇ, ਪਰ ਫਿਰ ਵੀ ਹੋਣ ਦੇ ਰਾਹ ਤੇ ਜ਼ਰੂਰ ਆ, ਕਿਉਂਕਿ ਕੋਈ ਇਹੋ ਜਿਹੀ ਰਿਪੋਰਟ ਹੁਣ ਤੱਕ ਨਹੀਂ ਆਈ ਜਿਹਨੂੰ ਦੇਖ ਕੇ ਚਿੰਤਤ ਹੋਈ। ਪਰ ਮਸਲਾ ਇਹੋ ਹੀ ਆ ਕਿ ਜਿਸ ਚੀਜ਼ ਤੋਂ ਇਹ ਮੁੱਢ ਵੱਜਾ, ਜਿਸ ਗੱਲ ਤੋਂ ਇਹ ਸਾਰੀ ਹਿੰਸਾ ਵਾਪਰੀ ਆ, ਉਹ ਜਿਉਂਦਾ ਤਿਉਂ ਹੀ ਆ ਮਸਲਾ। ਔਰ ਉਹਦੇ ਵਿੱਚ ਇਹ ਆ ਕਿ ਪ੍ਰਸ਼ਾਸਨ ਹਾਲੇ ਵੀ ਉਹ ਜਿਹੜੀ ਬੇਸ਼ਕੀਮਤੀ ਜ਼ਮੀਨ ਆ ਉਹ ਇਹਨਾਂ ਸਿੱਖਾਂ ਤੋਂ ਖਾਲੀ ਕਰਵਾਉਣਾ ਚਾਹੁੰਦਾ। ਉਹਦੇ ਲਈ ਇੱਕ ਕਮੇਟੀ ਬਣੀ ਹੈ। ਸੋ ਇਹ ਤਾਂ ਹੀ ਮਸਲਾ ਹੱਲ ਹੋ ਸਕਦਾ। ਇਹ ਜਿਹੜੀ ਜ਼ਮੀਨ ਆ ਉਹ ਜਾਂ ਤੇ ਉਹ ਸਿੱਖ ਜਿਹੜੇ ਆਪਣੀ ਰਜ਼ਾਮੰਦਗੀ ਨਾਲ ਆਪਣਾ ਮੁਆਵਜ਼ਾ ਲੈ ਕੇ ਛੱਡ ਦੇਣ, ਜਾਂ ਫਿਰ ਜਿਹੜੀਆਂ ਸਿੱਖ ਜਥੇਬੰਦੀਆਂ, ਕਮੇਟੀ ਵਗੈਰਾ, ਅਕਾਲ ਤਖਤ ਆ, ਜਾਂ ਜਿਹੜੀ ਇੱਥੋਂ ਦੀ ਪੰਜਾਬ ਦੀ ਸਰਕਾਰ ਹੈ, ਔਰ ਖਾਸ ਤੌਰ ਤੇ ਅਕਾਲੀ ਦਲ ਜਿਹੜਾ ਕਿ ਬਹੁਤ ਅਹਿਮ ਭੂਮਿਕਾ ਦੇ ਵਿੱਚ ਹੈ ਕੇਂਦਰ 'ਚ, ਤਾਂ ਇਹ ਸਾਰੇ ਜਣੇ ਰਲ ਮਿਲ ਕੇ ਜ਼ੋਰ ਲਾਉਣ, ਫਿਰ ਹੀ ਉੱਥੇ ਕੁਛ ਨਾ ਕੁਛ ਹੈ ਜਿਹੜਾ ਉਹ ਪੈਰ ਜੰਮ ਸਕਦਾ। ਕਿਉਂਕਿ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਸਿੱਧੇ ਤੌਰ ਤੇ ਹਾਲੇ ਵੀ ਇਸ ਹੱਕ ਦੇ ਵਿੱਚ ਆ ਕਿ ਇਹ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਇਲੀਗਲ ਢੰਗ ਦੇ ਨਾਲ ਮੱਲੀ ਹੋਈ ਤੇ ਇਹਨਾਂ ਤੋਂ ਖਾਲੀ ਕਰਾਉਣੀ ਚਾਹੀਦੀ ਹੈ। ਜਦ ਕਿ ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਹਾਈ ਕੋਰਟ ਤੱਕ ਇਹ ਮੁਕੱਦਮਾ ਗਿਆ ਜੋ ਕਿ ਸਿੱਖਾਂ ਦੇ ਹੱਕ 'ਚ ਹੋਇਆ ਗਿਆ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਿਹੜੇ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਹੁਣ ਮਿਲਾਂਗੇ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।